अस्सलामुअलैकुम भाई मित्रों, अज मेरे नाल मौजूद ने साडे पिंड दे अखबार फरोश भाई गुलाम हैदर साहब। ते भाई गुलाम हैदर साहब नूं अरसा 46 साल हो गए ने साडे पिंड अखबार दिंदियां। ते अज इन्हां नाल गल करांगे इन्हां दे पिछोकड़ बारे। भाई गुलाम हैदर साहब की हाल जे? खैरियत ठीक है जी, अल्लाह दा करम है। अच्छा, थोड़ा जिहा जरा अपना बैकग्राउंड दस्सिया जे कि तुसीं लोकल हो कि महाजर हो? ਅਸੀਂ ਮਹਾਜਰ ਹਾਂ। अच्छा ਅਸੀਂ ਸਾਡਾ ਇਲਾਕਾ ਜਿਹੜਾ ਉਹ ਜ਼ਿਲ੍ਹਾ ਅੰਮ੍ਰਿਤਸਰ ਸੀ। अच्छा ਇਲਾਕਾ ਪਿੰਡ ਜਿਹੜਾ ਸੀ ਉਹ ਬੱਲਾਂਸਰਾਂ ਸੀ, अच्छा ਬਿਆਸ ਦੇ ਲਾਗੇ। अच्छा ਬਿਆਸ ਇਹ ਦਰਿਆ ਦਾ ਨਾਂ ਸੀ। हाँ दरिया ਉਹਦੇ ठीक है। ਉਹਦੇ ਨਾਲ ਹੀ ਬੱਲਾਂਸਰਾਂ ਪਿੰਡ ਸੀ, ਉੱਥੇ ਦੇ ਰਹਿਣ ਵਾਲੇ ਆ। अच्छा अच्छा ਤੇ ਉਹ ਅੱਜ ਤੁਸੀਂ ਇੱਕ ਜ਼ਿਕਰ ਕਰਦੇ। ਅੱਛਾ ਬੋਲੋ। ਤੇ ਉੱਥੋਂ ਦਾ ਜਿਹੜਾ ਇਲਾਕਾ ਸੀ ਨਾ ਇੱਕ, ਹਾਂ ਹਾਂ ਉਹਦੇ ਵਿੱਚ ਜਿੰਨਾ ਵੀ ਇਲਾਕੇ ਦੇ ਲੋਕ ਸਨ, ਜਿਹੜੀ ਮਰਜ਼ੀ ਬੁਲਾ ਲਈਏ, ਉਹ ਵੇਗ ਗੁੱਲ ਕਹਿੰਦੇ ਹੁੰਦੇ ਸਨ ਅੱਛਾ, ਆਪਣੇ ਆਪ ਨੂੰ। ਇਹ ਮੁਸਲਮਾਨ ਕਹਿੰਦੇ ਸਨ ਜਾਂ ਹਿੰਦੂ ਸਿੱਖ? ਨਹੀਂ, ਇਹ ਹੈ ਜ਼ਿਆਦਾ ਅਕਸਰੀਅਤ ਮੁਸਲਮਾਨਾਂ ਦੀ ਸੀ। ਅੱਛਾ ਪਰ ਭਾਵੇਂ ਸਿੱਖ ਨੇ, ਭਾਵੇਂ ਹਿੰਦੂ ਨੇ, ਭਾਵੇਂ ਜਿਹੜੇ ਮਰਜ਼ੀ ਨੇ, ਮੁਸਲਮਾਨ ਨੇ, ਹਾਂ ਹਾਂ, ਉਹਨਾਂ ਨੇ ਆਪਣੇ ਆਪ ਨੂੰ ਇਸ ਜ਼ਾਤ ਦੇ ਨਾਲ ਨਾ ਯਾਨੀ ਉਹ ਅਲ ਚੱਲਦੀ ਆਣੀ। ਅਲ ਵੇ ਚੱਲ ਗੁੱਲ। ਵੇਗੁਲ। ਵੇ ਗੁੱਲ ਦਾ ਕੋਈ ਮਤਲਬ ਅੱਜ ਤੱਕ ਕੋਈ ਪਤਾ ਲੱਗਾ ਹੋਵੇ, ਕੋਈ ਬਜ਼ੁਰਗਾਂ ਕੋ ਸੁਣਿਆ ਹੋਵੇ? ਇਹ ਸੁਣਿਆ ਕਿ ਇਹਨਾਂ ਦਾ ਜਿਹੜਾ ਵੇਗੁਲ ਜਿਹੜੇ ਸਨ, ਇਹ ਜੱਟ ਜ਼ਿਮੀਂਦਾਰ ਸਨ। ਅੱਛਾ, ਉਹਨਾਂ ਦੇ ਨਾਲ ਇਹਨਾਂ ਦਾ ਮਿਕਸਿੰਗ ਕੀਤਾ ਸੀ। ਸਹੀ ਸਹੀ ਸਹੀ। ਲੋਈ ਸਜਣੋ, ਤੁਸੀਂ ਲਾਜ਼ਮੀ ਦੱਸਿਆ ਜੇ ਕਿ ਅੱਜ ਵੀ ਹੈ ਬਿਆਸ ਦੇ ਇਲਾਕੇ ਪਿੰਡ ਕਿਹੜਾ ਦੱਸਿਆ ਜੇ? ਬੱਲਾਂਸਰਾਂ। ਬੱਲਾਂਸਰਾਂ। ਬੱਲਾਂਸਰਾਂ ਦੇ ਵਿੱਚ ਵੇ ਗੁੱਲ ਵਾਲੀ ਅਲ ਚੱਲਦੀ ਹੈ ਪਈ ਕਿ ਨਹੀਂ ਚੱਲਦੀ ਪਈ? ਅੱਛਾ ਦੱਸੋ ਕਿ ਬਜ਼ੁਰਗਾਂ ਕੋਲੋਂ ਹੋਰ ਕੋਈ ਪੁਰਾਣੀ ਗੱਲ ਸੁਣੀ ਹੋਵੇ ਆਪਣੇ ਇਲਾਕੇ ਦੀ, ਜਦੋਂ 47 ਤੋਂ ਪਹਿਲਾਂ ਦੀ? ਵਾਲਦ ਸਾਹਿਬ ਦਾ ਕੀ ਨਾਂ ਸੀ ਤੁਹਾਡੇ ਉਹਦੇ? ਮੁਹੰਮਦ ਜਮੀਲ। ਇਹ ਇੱਥੇ ਆਏ ਨੇ ਵਾਲਦ ਸਾਹਿਬ ਜਾਂ? ਅੱਜ ਇੱਥੇ ਆਏ ਨੇ। ਅੱਛਾ ਮੇਰੇ ਤਾਏ ਦਾ ਨਾਂ ਸੀ ਅਲਾ ਬਖਸ਼, ਉਹਨੂੰ ਬੱਸਾ ਬੱਸਾ ਕਹਿੰਦੇ ਸਨ। ਸਹੀ। ਤੇ ਗੱਲ ਵਾਲਾ ਸੀ, ਹਰ ਇੱਕ ਦੇ ਨਾਲ ਗੱਲ ਕਰਨਾ ਜਾਣਦਾ ਸੀ। ਕੋਈ ਪੁਰਾਣੇ ਬਜ਼ੁਰਗਾਂ ਦਾ ਕੋਈ ਨਾਂ ਸੁਣਿਆ ਹੋਵੇ ਕੋਈ ਇੰਡੀਆ ਦੇ ਵਿੱਚ ਜਿਹੜੇ ਉਸ ਪੰਜਾਬ 'ਚ ਰਹਿ ਗਏ ਹੋਣ, ਕੋਈ ਬਜ਼ੁਰਗ ਨਾਂ ਲੈਂਦੇ ਹੋਣ ਕਿ ਕਿਸੇ ਨਾਲ ਕੋਈ ਤਲਕ ਵਾਸਤਾ? ਨਹੀਂ, ਉਹਨਾਂ ਨੇ ਤਫਸੀਲ ਨਹੀਂ ਦੱਸੀ, ਆਪਣਾ ਸਿਰਫ ਜ਼ਿਕਰ ਉਹਨਾਂ ਨੇ ਕੀਤਾ। ਸਹੀ। ਹਾਂਜੀ। ਅੱਛਾ 47 ਚ ਫਿਰ ਤੁਸੀਂ ਇੱਥੇ ਆ ਗਏ? ਅਸੀਂ ਇੱਥੇ ਆ ਗਏ। ਅੱਛਾ, ਉਹ ਤੁਸੀਂ ਗੱਲ ਕਰਨ ਦੇ ਸੋ ਇੱਕ ਰਿਫਿਊਜੀ ਵਾਲੀ ਤੇ ਮਹਾਜਰ ਵਾਲੀ, ਤੇ ਤੁਸੀਂ ਆ ਤੇ ਇੱਥੇ ਗਏ ਹਾਂਜੀ, ਤੇ ਪਰ ਹਜੇ ਤੀਕਰ ਅਪਣਾਈਅਤ ਨਹੀਂ ਮਿਲਦੀ ਪਈ। ਉਹ ਗੱਲ ਇਹ ਵੇ ਕਿ ਅਸੀਂ ਮਹਾਜਰ ਹਾਂ, ਹਾਂ ਭਾਵੇਂ ਅਸੀਂ ਇੱਧਰ ਦੀ ਪੈਦਾਇਸ਼ ਹਾਂ, ਸਹੀ, ਪਰ ਸਾਡੇ ਖੂਨ ਵਿੱਚ ਨਾ ਅਜੇ ਤੀਕਰ ਉਹ ਜਿਹੜਾ ਮਹਾਜਰਾਂ ਵਾਲਾ ਲਫ਼ਜ਼ ਹੈ ਨਾ, ਅਜੇ ਤੀਕਰ ਉਹ ਸਾਡੇ ਦਿਲ ਚੋਂ ਜਾਂਦਾ ਨਹੀਂ ਹੈ। ਉਹ ਖੂਨ ਬੋਲਦਾ ਹੈ। ਮਹਾਜਰ ਜਿਹੜਾ ਹੋਏਗਾ, ਮਹਾਜਰ ਦੇ ਨਾਲ ਖੁਸ਼ ਹੋ ਕੇ ਮਿਲਦਾ ਹੈ। ਤੇ ਇਹ ਇੱਧਰ ਦੇ ਜਿਹੜੇ ਵਸਿੰਦੇ ਨੇ, ਜਿਨ੍ਹਾਂ ਨੂੰ ਮਕਾਮੀ ਕਿਹਾ ਜਾਂਦਾ ਹੈ, ਉਹਨਾਂ ਦਾ ਤੇ ਸਾਡਾ ਫਰਕ ਬੜਾ, ਕਲਚਰ ਦਾ ਹੀ ਬੜਾ ਫਰਕ। ਹਾਂਜੀ, ਕਲਚਰ ਦਾ ਬੜਾ ਫਰਕ। ਤੇ ਉਂਝ ਆਪਣਾ ਕੀ ਉਹਨੂੰ ਕਹਿ ਲਓ ਕਿ ਮੁਹੱਬਤ ਪਿਆਰ ਦਾ ਵੀ ਫਰਕ ਨਜ਼ਰ ਆਉਂਦਾ ਹੈ। ਉਹ ਨਜ਼ਰ ਆਉਂਦਾ ਬੜਾ ਫਰਕ। ਹਾਂ ਬਿਲਕੁਲ ਬਿਲਕੁਲ। ਇਹ ਤੇ ਮਸਲਾ ਜਿਹੜਾ ਨਾ ਸਾਡੇ ਨਾਲ ਵੀ ਇਹ, ਯਾਨੀ ਜਿਹੜੇ ਉਧਰੋਂ ਇੱਧਰ ਆਏ ਨੇ ਤੇ ਜਿਹੜੇ ਇੱਧਰੋਂ ਉੱਧਰ ਗਏ ਨੇ, ਤੇ ਉਹ ਵੀ ਵਿਚਾਰੇ ਆਂਦੇ ਨੇ ਸਾਨੂੰ ਇੱਥੇ 76 ਸਾਲ ਹੋ ਗਏ ਨੇ ਤੇ ਅਸੀਂ ਅੱਜ ਵੀ ਰਿਫਿਊਜੀ ਆ। ਤੇ ਇੱਧਰ ਵਾਲੇ ਜਿਹੜੇ ਨੇ 76 ਸਾਲ ਹੋ ਗਏ ਨੇ, ਇੱਧਰ ਦੂਸਰੀ ਨਸਲ ਆ ਗਈ ਹੈ, ਦੂਸਰੀ ਆ ਗਈ ਨਾ, ਇੱਕ ਤੇ ਉਧਰੋਂ ਆਈ, ਦੂਸਰੀ ਤੀਸਰੀ ਵੀ ਬਲਕਿ ਹੋ ਗਈ ਹੈ। ਹਾਂਜੀ। ਤੇ ਉਹ ਤੀਸਰੀ ਹੋਣ ਦੇ ਬਾਵਜੂਦ ਹਜੇ ਵੀ ਜਿਹੜਾ ਹੈ ਉਹ ਆਵਾਮ ਤਸਲੀਮ ਨਹੀਂ ਕਰਦੀ, ਹੋਈ ਵੀ ਆਂਦੀ ਮਹਾਜਰ ਹੀ ਨੇ। ਮਹਾਜਰੀ। ਹਾਂ ਸਹੀ ਸਹੀ। ਦਰਅਸਲ ਨਾ ਉਹ ਉਹਨਾਂ ਨੇ, ਮਹਾਜਰਾਂ ਨੇ ਆਪਣਾ ਰਹਿਣ ਸਹਿਣ ਬਦਲਿਆ ਨਹੀਂ। ਹਾਂ, ਉਹਨਾਂ ਨੇ ਰਹਿਣ ਸਹਿਣ ਜਿਹੜਾ ਪਿਆਰ ਜਿਹੜਾ ਨਾ ਉਹ ਰੱਖਿਆ। ਹਾਂ ਕਿ ਇਹ ਤੇ ਹਾਂਡੀ ਤਰਕਾਰੀ ਦਾ ਵੀ ਫਰਕ ਜੀ। ਹਾਂਜੀ, ਯਕੀਨ ਕਰੋ, ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਡਿਸ਼ਾਂ ਨੇ ਜਿਹੜੀ ਮਹਾਜਰ ਬਣਾਉਂਦੇ ਨੇ, ਮਕਾਮੀ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਦੇ ਵਿੱਚੋਂ ਉਹ ਨਹੀਂ ਨਜ਼ਰ ਆਈ ਕਦੀ ਉਹ ਚੀਜ਼ਾਂ। ਉਹ ਕਈ ਤੁਸੀਂ ਸ਼ਹਿਰ ਜਾ ਕੇ ਵੇਖ ਲਓ, ਹਾਂ ਜ਼ਿਆਦਾਤਰ ਦੁਕਾਨਾਂ ਦੇ ਉੱਤੇ ਅੰਮ੍ਰਿਤਸਰੀ ਲਿਖੇ ਹੋਣਗੇ। ਹਾਂ, ਲਿਖਿਆ ਹੋਏਗਾ। ਬਿਲਕੁਲ। ਕੁਝ ਨਾ ਕੁਝ ਅੰਮ੍ਰਿਤਸਰ ਵਿੱਚ ਹੈ ਸੀ। ਹਾਂ, ਜ਼ਾਇਕਾ ਹੈ ਸੀ ਜਿਹੜਾ ਅਜੇ ਤੱਕ ਉਹ ਜ਼ਾਇਕੇ, ਮੈਂ ਤੇ ਕਹਾਂਗਾ ਕਿ ਉਹ ਅੰਮ੍ਰਿਤਸਰ ਦੇ ਜ਼ਾਇਕੇ ਦਾ ਨਾਂ ਅੰਮ੍ਰਿਤਸਰੀ ਰੱਖਿਆ। ਆਹਾ, ਬਿਲਕੁਲ। ਅੰਮ੍ਰਿਤਸਰੀ ਰੀਸਾ, ਅੰਮ੍ਰਿਤਸਰੀ ਨਾਨ ਤੇ ਅੰਮ੍ਰਿਤਸਰੀ ਚਨੇ, ਅੰਮ੍ਰਿਤਸਰੀ ਹਲਵਾਪੁਰੀ, ਅੰਮ੍ਰਿਤਸਰੀ ਮਿਠਾਈਆਂ ਬੜੇ ਮਸ਼ਹੂਰ। ਬਿਲਕੁਲ ਬਿਲਕੁਲ। ਮਤਲਬ ਜ਼ਾਇਕਾ। ਤੇ ਉਧਰ ਵਾਲੇ ਜਿਵੇਂ ਲਾਹੌਰ ਨੂੰ ਯਾਦ ਕਰਦੇ ਨੇ ਕਿ ਲਾਹੌਰ ਦੀ ਫਲਾਣੀ ਸ਼ਹਿਰ, ਲਾਹੌਰ ਦੀ ਫਲਾਣੀ ਸ਼ਹਿਰ, ਦਾ ਮਤਲਬ ਹੈ ਕਿ ਇਹ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਅੰਮ੍ਰਿਤਸਰ ਦੇ ਵਿੱਚ ਵੀ ਇਹ ਸੇਮ ਚੀਜ਼ਾਂ ਸਨ ਕਿ ਜਿਹੜੀਆਂ ਉਧਰੋਂ ਇੱਧਰ ਆਈਆਂ ਹਨ। ਉਹ ਹੁਣ ਲਾਹੌਰ ਦੀ ਤੁਹਾਨੂੰ ਗੱਲ ਦੱਸ ਦਿੰਦਾ ਵਾਂ ਕਿ ਲਾਹੌਰ ਜਿਹੜਾ ਉਦੋਂ ਸਿਰਫ ਜ਼ਿਆਦਾਤਰ ਲਾਹੌਰ ਜਿਹੜਾ ਹੈ ਸੀ ਉਹ ਸੀ। ਦੂਜੀਆਂ
ਘੱਟ ਸਨ। ਹਾਂ ਸਟੇਟਾਂ ਘੱਟ ਸਨ, ਯਾਨੀ ਸ਼ਹਿਰ ਘੱਟ ਸਨ। ਠੀਕ। ਤੇ ਉਹ ਜਿਹੜਾ ਲਾਹੌਰ ਆਉਂਦਾ ਸੀ ਨਾ, ਹਾਂ ਉਹ ਲਾਹੌਰੀਏ ਤੇ ਅਜੇ ਵੀ ਆਏ, ਹਾਂ ਖੁਸ਼ ਹੋ ਕੇ ਜਾਂਦੇ ਨੇ ਉਹ, ਕਿਉਂਕਿ ਹਿੰਦੁਸਤਾਨ ਦੇ ਜਿਹੜੇ ਲਾਹੌਰ ਚੋਂ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਲੋ ਜੀ ਇਹ ਸਨ ਭਾਈ ਗੁਲਾਮ ਹੈਦਰ ਸਾਹਿਬ। ਤਫਸੀਲਨ ਹੀ ਗੱਲਬਾਤ, ਥੋੜਾ ਜਿਹਾ ਲਾਈਟ ਵੀ ਇੱਥੇ ਗਈ ਤੇ ਪਸੀਨੋ ਪਸੀਨੀ ਅਸੀਂ ਹੋ ਗਏ ਆ, ਤੇ ਇਨਸ਼ਾਅੱਲਾ ਫਿਰ ਕਦੀ ਇਹਨਾਂ ਨਾਲ ਪੂਰੀ ਗੱਪਸ਼ਪ ਲਾਵਾਂਗੇ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਮਿਹਰਬਾਨੀ।